सो लाला जगत नारायण जिन्हें आपदियां लिखतां दे नाल सिख जज्बातां नूं लांबू लाया, ਉਹਦੇ मरण का यह नहीं भी बड़ा दुख सीगा लाला जी सरदार जी नूं कि कह रहे ने कि बड़ा माड़ा होया, ਇਹ ਤਾਂ ਸਿੱਖਾਂ ਨੂੰ ਜਗਾਉਂਦਾ ਸੀ, ਸਿੱਖਾਂ ਨੂੰ ਜਗਾ ਰਿਹਾ ਸੀ ਵੀ ਹਿੰਦੂ ਸਿੱਖ ਏਕਤਾ ਦਾ ਜਿਹੜਾ ਨਾਰਾ ਇਹ ਅਸੀਂ ਡਰ ਦੇ ਵਿੱਚੋਂ ਲਾਉਣ ਲੱਗ ਪਏ ਆ ਤੇ ਸਿੱਖਾਂ ਨੂੰ ਇਉਂ ਲੱਗਦਾ ਵੀ ਅਸੀਂ ਇਹ ਨਾਰਾ ਲਾ ਕੇ शायद बच जावांगे, पर हिंदू कट्टरवाद ने यह तहैया कर लिया होया है कि सिक्खी का खुरा खोज मिटाउणा। संत सिंह सेखों उहदे बारे सरदार जी बड़े स्पष्ट सीगे कि सेखों बड़ा सियाणा, बहुत जहीन बंदा, बड़ा इंटैलीजेंट है। जिन्ना नुकसान इस कल्ले बंदे ने साडी कौम दा कीता उन्ना होर किसे तो नहीं होया। जिहड़ा रूसी इनकलाब आ ਇਹਦੇ क्रांति दे ਇਹੋ ਜਿਹਾ ਲੜ ਲਾਇਆ, ना ਇਹਦੇ ਤੇ ਕੁਝ ਨਿਕਲੇ ਤੇ ना सिख नौजवान ਜਿਹੜੇ ਆ ਉਹ ਇਸ ਪਾਸੋਂ ਟੁੱਟਣ। ਇੱਕ ਬਹੁਤ ਭਿਆਨਕ ਜਿਹੜਾ ਰਾਹ ਆ ਉਹ ਸੰਤ ਸਿੰਘ ਸੇਖੋਂ ਨੇ ਲੋਕਾਂ ਨੂੰ, ਸਿੱਖ ਨੌਜਵਾਨਾਂ ਨੂੰ ਦੇ ਦਿੱਤਾ ਹੈ। ਤੇ ਸਰਦਾਰ ਜੀ ਕਹਿੰਦੇ ਹੁੰਦੇ ਸੀਗੇ ਬੱਕਰੇ ਬਥੇਰੀਆਂ ਕੁਰਬਾਨੀਆਂ ਕਰਦੇ ਆ, ਕਦੇ ਬੱਕਰਸਤਾਨ ਬਣਿਆ। ਜਿਹੜੀਆਂ ਕੁਰਬਾਨੀਆਂ ਭਾਰਤ ਮਾਤਾ ਕੀ ਜੈ ਲਈ ਕਰ ਰਹੇ ਹੋ, ਜਿਹੜੀਆਂ ਤੁਸੀਂ ਜੰਗਾਂ ਲੜ ਰਹੇ ਹੋ, ਜਿਹੜੀਆਂ ਤੁਸੀਂ ਏਡੀਆਂ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਹੋ, ਇਹ ਜਿਹੜੀ ਕੌਮ ਦੇ ਜਿਸ ਮੁਲਕ ਦੇ ਝੰਡੇ ਹੇਠ ਤੁਸੀਂ ਜਿੱਤਾਂ ਜਿੱਤਦੇ ਹੋ ਨਾ, ਇਹ ਉਹਦੇ ਖਾਤੇ 'ਚ ਪੈਣੀਆਂ ਨੇ। 1984 ਮੌਕੇ ਆਪਾਂ ਸਾਰਿਆਂ ਨੇ ਦੇਖਿਆ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਲੱਗਦਾ ਸੀ ਕਿ ਜੇਕਰ ਸੰਤ ਭਿੰਡਰਾਂ ਵਾਲੇ ਰਾਹ ਤੋਂ ਹਟਾ ਦਿੱਤੇ ਜਾਣ ਤਾਂ ਸਾਡਾ ਕੰਮ ਸੌਖਾ ਹੋ ਜੂ। ਸਾਡਾ ਨਿਸ਼ਾਨਾ ਤਾਂ ਇਕੱਲਾ ਕੁਰਸੀ ਹੈ। ਹਰ ਇੱਕ ਸਿੱਖ ਜਿਹੜਾ ਪੰਥ ਦੀ ਗੱਲ ਕਰਦਾ, ਜਿਵੇਂ ਹੁਣ ਜਿਹੜੇ ਸਿੱਖ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਕਰਦੇ ਆ, ਉਹ ਬਾਦਲ ਦਲ ਵਾਲਿਆਂ ਨੂੰ ਜ਼ਹਿਰ ਵਰਗੇ ਲੱਗਦੇ ਆ ਵੀ ਇਹ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਰਦਾਰ ਕਪੂਰ ਸਿੰਘ ਬਾਰੇ ਚਰਚਾ ਕਰਾਂਗੇ, ਜਿਨ੍ਹਾਂ ਨੇ ਅੱਜ ਦੇ ਦਿਨ ਚਲਾਣਾ ਕੀਤਾ ਸੀਗਾ। ਸੋ ਅੱਜ ਦੇ ਦਿਨ ਉਹਨਾਂ ਨੇ ਚਲਾਣਾ ਕੀਤਾ ਤੇ ਉਹਨਾਂ ਦੇ ਬਾਰੇ ਚਰਚਾ ਕਰਨ ਦਾ ਇਹਦੇ ਨਾਲੋਂ ਢੁਕਵਾਂ ਸਬੱਬ ਮੌਕਾ ਹੋਰ ਕੋਈ ਨਹੀਂ ਹੋ ਸਕਦਾ। ਮੈਨੂੰ ਸਭ ਤੋਂ ਪਹਿਲਾਂ ਸ਼ੁਰੂ ਵਿੱਚ ਹੀ ਇੱਕ ਗੱਲ ਜਿਹੜੀ ਸੰਗਤਾਂ ਨਾਲ, ਸਰੋਤਿਆਂ ਨਾਲ ਸਾਂਝੀ ਕਰਨ ਦਾ ਮਾਣ ਕਰਦਾ ਉਹ ਇਹ ਆ ਵੀ ਜਿੱਦਣ ਲਾਲਾ ਜਗਤ ਨਾਰਾਇਣ ਮਾਰਿਆ ਗਿਆ ਉਦੋਂ ਦੱਸਦੇ ਆ ਵੀ ਸਰਦਾਰ ਜੀ ਲੁਧਿਆਣੇ ਹਸਪੀਟਲ 'ਚ ਦਾਖਲ ਸੀਗੇ ਤੇ ਉਹਨਾਂ ਦਾ ਭਰਾ ਜਿਹੜਾ ਸੀ ਉਹ ਹੇਠਾਂ ਕਿਤੇ, ਜਿਵੇਂ ਸਵੇਰੇ ਆਪਣਾ ਜਿਹੜਾ ਬੰਦਾ ਕੋਈ ਦਾਖਲ ਹੋਵੇ ਉਹਦੇ ਜਿਹੜਾ ਅਟੈਂਡ ਕਰਨ ਵਾਲਾ ਹੁੰਦਾ, ਉਹ ਜਲ ਪਾਣੀ ਛਕਣ ਜਾਂ ਚਾਹ ਪਾਣੀ ਪੀਣ ਵਗੈਰਾ ਹੇਠਾਂ ਆਇਆ, ਜਿੱਥੇ ਰੇਹੜੀ ਦੇ ਉੱਤੇ ਚਾਹ ਵਾਲੀ ਤੇ ਚਾਹ ਅਖਬਾਰਾਂ ਵਾਲੇ ਅਖਬਾਰਾਂ ਪੜ੍ਹ ਕੇ ਲੋਕ ਚਰਚਾ ਕਰ ਰਹੇ ਸੀਗੇ ਵੀ ਲਾਲਾ ਜਗਤ ਨਾਰਾਇਣ ਕੱਲ੍ਹ ਮਾਰਿਆ ਗਿਆ, ਇਸ ਤਰ੍ਹਾਂ ਗੱਲ ਹੋ। ਤੇ ਉਹ ਅਖਬਾਰ ਲੈ ਕੇ ਕਹਿੰਦੇ ਵੀ ਬੜੇ ਚਾਅ ਦੇ ਨਾਲ ਉੱਪਰ ਗਿਆ, ਕਿਉਂਕਿ ਸਰਦਾਰ ਕਪੂਰ ਸਿੰਘ ਜੀ ਦੇ ਸੁਭਾਅ ਬਾਰੇ ਜਾਂ ਸਾਰੇ ਪੰਥ ਵਿੱਚ ਲਾਲਾ ਜਗਤ ਨਾਰਾਇਣ ਬਾਰੇ ਵੀ ਪਤਾ ਹੀ ਸੀਗਾ। ਤੇ ਜਦੋਂ ਅਖਬਾਰ ਦੀ ਖਬਰ ਪੜ੍ਹੀ ਤੇ ਪੜ੍ਹ ਕੇ ਉਹ ਜਿਹੜਾ ਸਰਦਾਰ ਗੰਗਾ ਸਿੰਘ ਸੀਗਾ ਉਹ ਤਾਂ ਸੋਚੇ ਵੀ ਸਰਦਾਰ ਜੀ ਬੜੇ ਖੁਸ਼ ਹੋਣਗੇ, ਪਰ ਸਰਦਾਰ ਕਪੂਰ ਸਿੰਘ ਸਿਰ ਮਾਰ ਰਹੇ ਆ ਤੇ ਕਹਿ ਰਹੇ ਆ ਬੜਾ ਲੋੜਾ ਹੋਇਆ। ਓਹੋ, ਇਹ ਤਾਂ ਬੜਾ ਲੋੜਾ ਹੋ, ਇਉਂ ਨਹੀਂ ਸੀ ਹੋਣਾ ਚਾਹੀਦਾ। ਇਹ ਬੰਦਾ ਤਾਂ ਇਹਦੇ ਤਾਂ ਦੇਣਦਾਰ ਆ ਸਿੱਖ, ਇਹ ਤਾਂ ਸਿੱਖਾਂ ਨੂੰ ਜਗਾਉਂਦਾ ਸੀਗਾ, ਇਹ ਤਾਂ ਬੜਾ ਮਾੜਾ ਹੋ। ਏਦਾਂ ਦੀਆਂ ਗੱਲਾਂ ਕਈ ਵਾਰ ਉਹਨਾਂ ਨੇ ਕਹੀਆਂ ਵੀ ਬੜਾ ਮਾੜਾ ਹੋਇਆ। ਹੁਣ ਜਿਹੜਾ ਬੰਦਾ ਇੰਨਾ ਜ਼ਿਆਦਾ ਵਿਜ਼ਨਰੀ ਆ, ਐਡਾ ਜ਼ਿਆਦਾ ਦੂਰ ਦ੍ਰਿਸ਼ਟੀ ਰੱਖਦਾ, ਇੰਨਾ ਵੱਡਾ ਵਿਜ਼ਨ ਰੱਖਦਾ ਕਿ ਉਹਨੂੰ ਇਹ ਪਤਾ ਕਿ ਜਿਹੜੇ ਹਿੰਦੂ ਕੱਟੜਪੰਥੀ ਜ਼ਾਹਿਰ ਨਹੀਂ ਕਰਦੇ ਪਰ ਅੰਦਰੋਂ ਅੰਦਰੀ ਸਿੱਖੀ ਦਾ ਤੇ ਸਿੱਖਾਂ ਦਾ ਘਾਣ ਕਰੀ ਜਾਂਦੇ ਆ, ਉਹਨਾਂ ਦੇ ਜਿਹੜੇ ਵਾਰ ਨੇ ਉਹਦੇ ਨਾਲ ਪੰਥ ਦਾ ਬੜਾ ਭਾਰੀ ਨੁਕਸਾਨ ਹੋ ਰਿਹਾ। ਪਰ ਇਹਦੇ ਉਲਟ ਜੇਕਰ ਕੋਈ ਹਿੰਦੂ ਕੱਟੜਪੰਥੀ ਆਪਦੀਆਂ ਹਰਕਤਾਂ ਦੇ ਨਾਲ ਸਿੱਖ ਜਗਤ ਨੂੰ ਜਗਾਉਂਦਾ ਹੈ ਤੇ ਸਿੱਖਾਂ ਨੂੰ ਇਹ ਚੇਤਾ ਆਉਂਦਾ, ਸਿੱਖਾਂ ਨੂੰ ਆਪਦੇ ਫਰਜ਼ ਪ੍ਰਤੀ ਅਹਿਸਾਸ ਹੁੰਦਾ, ਗੁਲਾਮੀ ਦਾ ਅੰਦਰੋਂ ਪੇਨ ਜਾਗਦੀ ਆ, ਅੰਦਰੋਂ ਉਹ ਪੀੜ ਜਾਗਦੀ ਆ ਕਿ ਸਾਡੇ ਨਾਲ ਹੋ ਕੀ ਰਿਹਾ ਇਸ ਮੁਲਕ ਵਿੱਚ, ਵੀ ਉਹ ਬੰਦਾ ਠੀਕ ਆ।
ਸੋ ਲਾਲਾ ਜਗਤ ਨਾਰਾਇਣ जिन्हें आपदियां लिखतां दे नाल सिख जज्बातां नूं लांबू लाया, ਉਹਦੇ मरण का यह नहीं भी बड़ा दुख सीगा लाला जी सरदार जी नूं। सरदार कपूर सिंह दा इस घटनाक्रम चों आपां जिहड़ा एक विद्वान वाला पक्ष आ ਉਹਨੂੰ समझण दा जे यतन करिए तां कमाल दी गल है कि कह रहे ने कि बड़ा माड़ा होया, ਇਹ ਤਾਂ ਸਿੱਖਾਂ ਨੂੰ जगाउंदा सी, सिक्खां नूं जगा रहा सी। वाकया ही वो ਜਿਹੜੀਆਂ शख्सियतां ਜਾਂ ਜਿਹੜੇ ਵਰਤਾਰੇ ਜਾਂ ਜਿਹੜੇ ਘਟਨਾਕ੍ਰਮ ਸਾਡੇ अंदर सच्चाई ਦਾ ਜਿਹੜਾ ਹੈਗਾ ਦੀਵਾ ਜਗਾਉਣ, ਸਾਨੂੰ सच्चाई ਦਾ ਸਾਹਮਣਾ ਕਰਨ ਜੋਗਾ ਕਰਨ, ਉਹ ਠੀਕ ਨੇ। ਉਹ ਚੀਜ਼ਾਂ ਖਤਰਨਾਕ ਨੇ ਜਿਨ੍ਹਾਂ ਦਾ ਸਾਨੂੰ ਅਹਿਸਾਸ ਨਾ ਹੋਵੇ। ਇਸੇ ਤਰੀਕੇ ਦੀ ਗੱਲ ਇੱਕ ਉਹਨਾਂ ਦੀ ਤਕਰੀਰ ਆ ਜਿਹੜੀ ਲਿਖਤੀ ਰੂਪ ਦੇ ਵਿੱਚ ਵੀ ਬੜੀ ਮਿਲਦੀ ਆ, ਉਹ ਆ ਹਿੰਦੂ ਸਿੱਖ ਏਕਤਾ ਜਿੰਦਾਬਾਦ। ਉਹਦੇ ਵਿੱਚ ਬੜੇ ਖੁੱਲ੍ਹ ਕੇ ਦੱਸਦੇ ਆ ਵੀ ਹਿੰਦੂ ਸਿੱਖ ਏਕਤਾ ਦਾ ਜਿਹੜਾ ਨਾਅਰਾ ਇਹ ਅਸੀਂ ਡਰ ਦੇ ਵਿੱਚੋਂ ਲਾਉਣ ਲੱਗ ਪਏ ਆ, ਤੇ ਸਿੱਖਾਂ ਨੂੰ ਇਉਂ ਲੱਗਦਾ ਵੀ ਅਸੀਂ ਇਹ ਨਾਅਰਾ ਲਾ ਕੇ ਸ਼ਾਇਦ ਬਚ ਜਾਵਾਂਗੇ, ਪਰ ਹਿੰਦੂ ਕੱਟੜਵਾਦ ਨੇ ਇਹ ਤਹਈਆ ਕਰ ਲਿਆ ਹੋਇਆ ਹੈ ਕਿ ਸਿੱਖੀ ਦਾ ਖੁਰਾ ਖੋਜ ਮਿਟਾਉਣਾ। ਤੇ ਜਦੋਂ 1984 ਤੋਂ ਪਹਿਲਾਂ ਕਈ ਥਾਵਾਂ ਤੇ ਇਹੋ ਜਿਹੀਆਂ ਗੱਲਾਂ ਸੁਣੀਆਂ ਸਰਦਾਰ ਜੀ ਨੇ ਕਿ ਪਤਤ ਹੋ ਰਹੇ ਆ ਲੋਕ ਸਿੱਖੀ ਨੂੰ, ਸਿੱਖ ਸਰੂਪ ਨੂੰ, ਸਿੱਖ ਚਿੰਨ੍ਹਾਂ ਨੂੰ ਤਿਆਗ ਰਹੇ ਆ, ਤਾਂ ਉਹਨਾਂ ਨੇ ਕਹਿਣਾ ਵੀ ਜੇ ਸਿੱਖ ਲੜਦੇ ਭਿੜਦੇ ਸਾਰੇ ਦੇ ਸਾਰੇ ਵੀ ਮਾਰੇ ਜਾਣ ਤਾਂ ਵੀ ਸੌਦਾ ਮਾੜਾ ਨਹੀਂ। ਜੇ ਸਿੱਖ ਲੜਦੇ ਭਿੜਦੇ ਸਾਰੇ ਦੇ ਸਾਰੇ ਵੀ ਖਤਮ ਹੋ ਜਾਵੇ ਕੌਮ, ਤੇ ਦੁਨੀਆ ਨੂੰ ਇਹ ਕਹਿਣ ਜੋਗਾ ਕਰ ਜਾਈਏ ਕਿ ਇੱਕ ਕੌਮ ਹੋਈ ਆ 500 ਸਾਲ ਧਰਤੀ ਤੇ ਰਹੀ, ਇੱਕ ਵੀ ਬੰਦੇ ਨੇ ਆਪਦੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ, ਤਾਂ ਕਹਿੰਦੇ ਸੌਦਾ ਮਾੜਾ ਨਹੀਂ। ਪਰ ਹਜ਼ਾਰਾਂ ਸਦੀਆਂ ਆਪਦੇ ਧਰਮ ਨੂੰ, ਧਾਰਮਿਕ ਸਰੂਪ ਨੂੰ, ਧਾਰਮਿਕ ਸਿਧਾਂਤ ਨੂੰ ਤਲਾਂਜਲੀ ਦੇ ਕੇ ਤਿਆਗ ਕੇ ਜਿਉਣ ਦਾ ਕੋਈ ਹੱਜ ਨਹੀਂ, ਕੋਈ ਫਾਇਦਾ ਨਹੀਂ, ਕੋਈ ਉਹਦਾ ਲਾਭ ਨਹੀਂ। ਇਹ ਸਰਦਾਰ ਕਪੂਰ ਸਿੰਘ ਦੇ ਪਤਤਪੁਣੇ ਦੇ ਬਾਰੇ ਜਿਹੜਾ ਹਿੰਦੂ ਭਾਈਚਾਰੇ ਦੇ ਅਸਰ ਹੇਠ ਫਿਲਮਾਂ, ਟੈਲੀਵਿਜ਼ਨ, ਮੀਡੀਆ ਲਾਈ ਲੱਗ ਪੁਣਾ ਬੜੇ ਬੇਅੰਤ ਕਾਰਨ ਨੇ ਜਿਨ੍ਹਾਂ ਕਰਕੇ ਸਾਡੀ ਕੌਮ ਦੇ ਨੌਜਵਾਨਾਂ ਦੇ ਅੰਦਰ ਆਪਦੇ ਜਿਹੜਾ ਸਿੱਖ ਗੁਰੂ ਸਾਹਿਬਾਨ ਨੇ ਸਰੂਪ ਬਖਸ਼ਿਆ, ਉਹਦੇ ਤੋਂ ਜਦੋਂ ਪਤਤ ਹੋਣ ਦਾ ਜਦੋਂ ਰੁਝਾਨ ਜ਼ੋਰ ਫੜ ਰਿਹਾ ਸੀ, ਉਸ ਮੌਕੇ ਸਰਦਾਰ ਕਪੂਰ ਸਿੰਘ ਇਸ ਤਰੀਕੇ ਦੇ ਨਾਲ ਜਿਹੜੀ ਗੱਲ ਆ ਉਹ ਕਰਦੇ ਸੀ। ਤੇ ਜਿਹੜਾ ਸੰਤ ਸਿੰਘ ਸੇਖੋਂ ਆ ਉਹਦੇ ਬਾਰੇ ਸਰਦਾਰ ਜੀ ਬੜੇ ਸਪਸ਼ਟ ਸੀਗੇ ਵੀ ਸੇਖੋਂ ਬੜਾ ਸਿਆਣਾ, ਬਹੁਤ ਜ਼ਹੀਨ ਬੰਦਾ, ਬੜਾ ਇੰਟੈਲੀਜੈਂਟ ਹੈ, ਪਰ ਜਿੰਨਾ ਨੁਕਸਾਨ ਇਸ ਇਕੱਲੇ ਬੰਦੇ ਨੇ ਸਾਡੀ ਕੌਮ ਦਾ ਕੀਤਾ ਉਹਨਾਂ ਹੋਰ ਕਿਸੇ ਤੋਂ ਨਹੀਂ ਹੋਇਆ। ਸਭ ਤੋਂ ਵੱਧ ਨੁਕਸਾਨ ਤੇ ਜਿੰਨਾ ਟਾਈਮਾਂ ਦੇ ਵਿੱਚ 1947 ਤੋਂ ਬਾਅਦ ਸਾਡੀ ਕੌਮ ਨੇ ਇੱਕ ਇਹੋ ਜਿਹਾ ਜਿਹੜਾ ਨੌਜਵਾਨੀ ਨੂੰ ਸੇਧ ਦੇਣੀ ਸੀ, ਜਿਨ੍ਹਾਂ ਵੇੜਿਆਂ ਦੇ ਵਿੱਚ ਸਿੱਖ ਜਵਾਨੀ ਨੇ ਆਪਦੇ ਧਰਮ ਪ੍ਰਤੀ ਆਪਦੀ ਕਮਿਟਮੈਂਟ ਜ਼ਾਹਿਰ ਕਰਨੀ ਸੀ, ਸਿੱਖੀ ਸਰੂਪ ਤੇ ਸਿੱਖ ਸਿਧਾਂਤ ਵਿੱਚ ਪ੍ਰਤੀਬੱਧਤਾ ਲੈਣੀ ਸੀ, ਉਹਨਾਂ ਵੇੜਿਆਂ ਦੇ ਵਿੱਚ ਇਹਨੇ ਕਾਮਰੇਡੀ ਪੱਖ ਜਿਹੜਾ ਸੀਗਾ ਉਹਦੀ ਚੇਤਕ ਲਾ ਦਿੱਤੀ ਤੇ ਸਿੱਖ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਿਹੜਾ ਰੂਸੀ ਇਨਕਲਾਬ ਆ ਇਹਦੇ ਕ੍ਰਾਂਤੀ ਦੇ ਇਹੋ ਜਿਹਾ ਲੜ ਲਾਇਆ, ਨਾ ਇਹਦੇ ਚ ਕੁਝ ਨਿਕਲੇ ਤੇ ਨਾ ਸਿੱਖ ਨੌਜਵਾਨ ਜਿਹੜੇ ਆ ਉਹ ਇਸ ਪਾਸੋਂ ਟੁੱਟਣ। ਇੱਕ ਬਹੁਤ ਭਿਆਨਕ ਜਿਹੜਾ ਰਾਹ ਆ ਉਹ ਸੰਤ ਸਿੰਘ ਸੇਖੋਂ ਨੇ ਲੋਕਾਂ ਨੂੰ, ਸਿੱਖ ਨੌਜਵਾਨਾਂ ਨੂੰ ਦੇ ਦਿੱਤਾ। ਤੇ ਇੱਕ ਵਾਰ ਦੱਸਦੇ ਆ ਕਿ ਸੰਤ ਸਿੰਘ ਸੇਖੋਂ ਨੂੰ ਕੁਝ ਬੰਦੇ ਜਿਹੜੇ ਆ ਉਹ ਮਤਲਬ ਸੁਸਕੇਰ ਕੇ ਲੈ ਗਏ ਕਿ ਉੱਥੇ ਅੱਜ ਸਰਦਾਰ ਕਪੂਰ ਸਿੰਘ ਦਾ ਜਿਹੜਾ ਲੈਕਚਰ ਆ, ਤਕਰੀਰ ਆ, ਤੇ ਤੁਸੀਂ ਉੱਥੇ ਉਹਨਾਂ ਨੂੰ ਸਵਾਲ ਪੁੱਛ ਕੇ ਜਿਹੜਾ ਤੰਗ ਪਰੇਸ਼ਾਨ ਕਰ ਸਕਦੇ ਹੋ ਤੇ ਸਾਡੇ ਨਾਲ ਚੱਲੋ। ਪਰ ਜਦੋਂ ਵਾਪਸ ਉੱਥੋਂ ਮੁੜੇ ਤਾਂ ਉਹ ਸਾਰੇ ਜਿਹੜੇ ਲੈ ਕੇ ਗਏ ਸੀ ਸੰਤ ਸਿੰਘ ਸੇਖੋਂ ਨੂੰ ਕਹਿਣ ਲੱਗੇ ਵੀ ਤੂੰ ਉੱਥੇ ਬੋਲਿਆ ਨਹੀਂ, ਤੂੰ ਤਾਂ ਉੱਥੇ ਕੋਈ ਗੱਲ ਹੀ ਨਹੀਂ ਕੀਤੀ, ਕੋਈ ਸਰਦਾਰ ਕਪੂਰ ਸਿੰਘ ਤਕਰੀਰ ਕਰਕੇ ਆਰਾਮ ਨਾਲ ਚਲੇ ਗਏ। ਤਾਂ ਉਹ ਸੇਖੋਂ ਕਹਿਣ ਲੱਗਿਆ ਬਈ ਦੇਖੋ ਜੀ ਉਹ ਮੇਰੇ ਨਾਲੋਂ ਆਪਦੇ ਵਿਸ਼ੇ ਦੇ ਵਿੱਚ ਪੂਰੇ ਮਾਹਿਰ ਨੇ, ਤੋ ਇਸ ਗੱਲ ਦੇ ਵਿੱਚ ਮੈਨੂੰ ਝਿਜਕ ਨਹੀਂ ਹੈਗੀ ਕਿ ਉਹ ਵਾਕਿਆ ਹੀ ਇੰਟੈਲੀਜੈਂਟ ਨੇ। ਸੋ ਜਿੱਥੇ ਸੰਤ ਸਿੰਘ ਸੇਖੋਂ ਬਾਰੇ, ਉਹਦੀ ਇੰਟੈਲੀਜੈਂਸੀ ਬਾਰੇ, ਉਹਦੇ ਵਿਦਵਤਾ ਬਾਰੇ
सरदार जी मानते सी, उत्थे सत सिंह सेखों ने भी इस गल नूं तस्लीम किया कि अकाली दल दीयां नीतियां कि सिखां नूं एवें बेलोड़े मसलियां च उलझाई रखना, बार बार जेल੍ਹਾਂ ਵਿੱਚ भी बड़ी कुर्बानी है जी, इन्नी कैद कटती। ते सरदार जी कहते हुंदे सीगे बकरे बथेरियां कुर्बानियां करदे आ, कदे बकरस्तान बनिया कि इदां ਜਿਹੜੀਆਂ कुर्बानियां भारत माता की जय ਲਈ कर रहे हो, ਜਿਹੜੀਆਂ ਤੁਸੀਂ ਜੰਗਾਂ लड़ रहे हो, ਜਿਹੜੀਆਂ ਤੁਸੀਂ ਏਡੀਆਂ ਵੱਡੀਆਂ ਵੱਡੀਆਂ ਮੱਲਾਂ ਮਾਰ ਰਹੇ ਹੋ, ਇਹ ਜਿਹੜੀ ਕੌਮ ਦੇ ਜਿਸ ਮੁਲਕ ਦੇ ਝੰਡੇ ਹੇਠ ਤੁਸੀਂ ਜਿੱਤਾਂ ਜਿੱਤਦੇ ਹੋ ਨਾ, ਇਹ ਉਹਦੇ ਖਾਤੇ 'ਚ ਪੈਣੀਆਂ ਨੇ। ਆ ਜਿਵੇਂ ਹੁਣ ਜਦੋਂ ਟੋਕੀਓ ਦੇ ਵਿੱਚ ओलंपिक ਹੋਈ ਆ, ਤਾਂ ਜਿਹੜੇ ਸਿੱਖ ਖਿਡਾਰੀ ਸੀ ਜਾਂ ਸਾਡੀ ਕੌਮ ਦਾ ਪੂਰੀ ਦਾ ਹੀ ਅਸੀਂ ਉਸ ਮੌਕੇ ਦੁਬਦਾ ਵਾਲਾ ਪੱਖ ਦੇਖ ਰਹੇ ਸੀ ਕਿ ਉਹ ਭਾਰਤ ਦੇ ਖਿਡਾਰੀ ਨੇ, ਭਾਰਤ ਵੱਲੋਂ ਖੇਡਣ ਗਏ ਨੇ, पर जदों असी उन्हां ते क्लेम पाउने आ कि साडे सिख चेहरे ने, उदों सानूं चेता आउंदा कि इन्हां दा पता नहीं कदों हरभजन भज्जी वांगू करैक्ट वाले वांगू कदों ये भारत माता की जय कह देण, दूजे पासे सानूं उन्हां दा लाड जिहा आउंदा, सानूं प्यार जिहा आउंदा कि ओह साडी कौम दे बंदे ने। सो ये जिहड़ी दुविधा, ये जिहड़ी सारी कहानी आ, इहदे बारे सरदार जी बड़े स्पष्ट सीगे कि भारत माता की जय वाला झंडा भी चक्की फिरना ते आपदी कौम दा ਜਿਹੜਾ ਹੈਗਾ ਮਸਲਾ, ਆਪਦੀ ਕੌਮ ਦਾ ਪੱਖ ਆ ਉਹ ਪੇਸ਼ ਕਰਨਾ, ਇਹ ਦੋ ਚੀਜ਼ਾਂ ਦੇ ਵਿਚਾਲੇ ਦੁਵਿਧਾ ਦੇ ਵਿੱਚ ਅਕਾਲੀ ਦਲ ਨੇ ਸਿੱਖ ਮਾਨਸਿਕਤਾ ਨੂੰ ਫਸਾਇਆ ਹੋਇਆ, ਸਪਸ਼ਟ ਸਟੈਂਡ ਲੈਂਦੇ ਨਹੀਂ ਤੇ ਲੋਕਾਂ ਨੂੰ, ਸਿੱਖ ਕੌਮ ਨੂੰ ਕੁਰਬਾਨੀਆਂ ਦੇ ਰਾਹ ਤੋੜ ਕੇ ਬਹੁਤ ਜਿਹੜਾ ਹੈ ਕਸੂਤਾ ਕੰਮ ਇਹ ਕਰੀ ਬੈਠੇ। ਇਸੇ ਤਰੀਕੇ ਨਾਲ ਸਰਦਾਰ ਕਪੂਰ ਸਿੰਘ ਇਹਨਾਂ ਲੀਡਰਾਂ ਦੇ ਬਾਰੇ, ਖਾਸ ਤੌਰ ਤੇ ਅਕਾਲੀ ਦਲ ਦੇ ਲੀਡਰਾਂ ਬਾਰੇ ਅੱਜ ਅਸੀਂ ਬੜਾ ਪਿੱਟਦੇ ਆ, ਬੜਾ ਕਲਪਦੇ ਆ ਕਿ ਬਾਦਲ ਦਲ ਜਿਹੜਾ ਹੈ पंथ नूं, कौम नूं, धर्म नूं त्याग चुकिया। पर सरदार कपूर सिंह इहदे बारे 40-50 साल पहला कहंदे हुंदे सी कि मैं इहदे 30-40 साल लाए ने, मेरे नालों वध इन्हां नूं कौन जाणदा बई ये जिहड़े लोक ने, इन्हां लीडरां ने, अकाली लीडरां ने बेबहा नुकसान जिहड़ा कौम दा ओह कर दिता होया ते संत भिंडरां वालियां नूं भी ये लोक लाजमी मरवाउणगे। अखीर 1984 मौके आपां सारिਆਂ ने देखिया कि अकाली दल के लीडरां नूं यह लगदा सी कि जेकर संत भिंडरां वाले राह चों हटा दिते जाण तां साडा काम सौखा हो जू, साडा निशाना तां कल्ला कुर्सी है, असीं तां कल्ली सत्ता माननी है। सो सत्ता ते कुर्सी दे लई एक इहो जी पोजीशन पैदा हो गई कि संत भिंडरां वाले इन्हां नूं आपदे राह दा रोड़ा लगण लग। कल्ले संत भिंडरां वाले नहीं, हर एक सिख ਜਿਹੜਾ पंथ की गल करदा, जिवें हुण ਜਿਹੜੇ सिख बेअदबियां दे दोषियां नूं सजावां दिवाउण दी मंग करदे आ, ਉਹ ਬਾਦਲ ਦਲ ਵਾਲਿਆਂ ਨੂੰ ਜ਼ਹਿਰ ਵਰਗੇ ਲੱਗਦੇ ਆ ਵੀ ਇਹ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ, ਇਹ ਤਾਂ ਗੱਲ ਹੀ ਨਾ ਛੇੜੋ। ਇਵੇਂ ਹੀ ਜਿਹੜਾ ਲੌਂਗੋਵਾਲ ਸੀ ਉਹਨੂੰ ਲੱਗਦਾ ਸੀ ਕਿ ਸੰਤ भिंडरां वाले पंथ की गल करदे आ, बड़ी माड़ी गल कर रहे। तो आउण वाला समा जिहड़ा है, जिस तरीके दे हालात दिख रहे ने, जे अकाली दल ने यही हिसाब किताब रखिया जिहड़ा उन्हां कोल हुण है, तां आउण वाले दिनां दे विच कांग्रेस नालों भी माड़े जिहे जे कांग्रेसी लीडरां दे किरदार ने, उहदे नालों भी माड़े अकाली दल दे आगू जिहड़े आ ओह हो के दिखाउणगे। कसर तां वैसे हुण भी नहीं कोई छड्ड रहा। सिख नौजवानी नूं जिस तरीके नाल कराहे पा रहे ने, हुणे बरगाड़ी जदों मोर्चा लग्या होया सी ते बरगाड़ी मोर्चे मौके जिहड़ी सिख जवानी आ पंजाब दी, उस सिख जवानी ने तां साहिब श्री गुरु ग्रंथ साहिब जी नूं नतमस्तक होण वालियां ने तां मोर्चे वाले दिनां च जदों एक दिन अकाली दल ने, कांग्रेस ने ते भाई ध्यान सिंह मंड ने इक्को दिन सद्दे दित्ते सी, उदों सारी दी सारी जिहड़ी सिख जवानी आ कित्थे होणी चाहीदी सी, ओह होणी चाहीदी सी बरगाड़ी। ते जिहड़े कांग्रेस दे प्रोग्राम च जांदे ओह तां है ही चलो एंटी पंथक ने, पर बादल दल ने जिहड़ा नौजवान तबका ਉਹਨੂੰ ਇਸ ਵਿੱਚ ਪਰਖਿਆ ਸੀਗਾ ਕਿ ਸਾਡੇ ਮਗਰ ਕਿੰਨੇ ਕਾ। ਸੋ ਜਿਹੜੀ SOI ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਂ ਦੀ ਇੱਕ ਇਹੋ ਜਿਹੀ ਪੰਥਕ ਧਿਰ ਸੀ ਜਿਹੜੀ ਸਿੱਖ ਜਵਾਨੀ ਨੂੰ ਗੁਰਮਤ ਟ੍ਰੇਨਿੰਗ ਕੈਂਪਾਂ ਰਾਹੀਂ ਸਿੱਖੀ ਨਾਲ ਜੋੜਦੀ ਸੀ, ਸਿੱਖ ਸਿਧਾਂਤਾਂ ਨਾਲ ਜੋੜਦੀ ਸੀ। ਸਿੱਖੀ ਅਤੇ ਸਿੱਖ ਸਿਧਾਂਤਾਂ ਨਾਲ ਜੋੜਨ ਵਾਲੀ ਉਸ ਫੈਡਰੇਸ਼ਨ ਦਾ ਬੇੜਾ ਗਰਕ ਕਰਕੇ ਉਹਦੀ ਥਾਂ ਦੇ ਉੱਤੇ ਇੱਕ SOI स्टूडेंट्स ऑर्गेनाइजेशन ऑफ इंडिया नाम की संस्था जिहड़ी आ ओह घड़ी सीगी इन्हां ने।
ਉਹ ਸੰਸਥਾ ਉਹਨਾਂ ਅਮੀਰ ਜਾਦਿਆਂ ਦੇ ਲਈ ਸੀ, ਕਿਉਂਕਿ ਫੈਡਰੇਸ਼ਨ ਦੇ ਵਿੱਚ ਸਾਡੇ ਵਰਗੇ ਸਧਾਰਨ ਪਰਿਵਾਰਾਂ ਦੇ ਬੱਚੇ ਵੀ ਵੱਡੇ ਰੁਤਬਿਆਂ ਤੇ ਪਹੁੰਚ ਸਕਦੇ ਸੀ ਆਪਦੀ ਘਾਲ ਕਮਾਈ ਦੇ ਨਾਲ, ਆਪਦੀ ਸੇਵਾ ਦੇ ਨਾਲ, ਕਿਉਂਕਿ ਉੱਥੇ ਤਾਂ ਤੁਹਾਡੀ ਪੰਥ ਪ੍ਰਸਤੀ ਨੇ ਹੀ ਤੁਹਾਨੂੰ ਉੱਚਾ ਚੱਕਣਾ। ਮੈਨੂੰ ਯਾਦ ਆ ਜਦੋਂ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਬੜੇ ਆ 1984-85 ਤੋਂ ਬਾਅਦ ਅਸੀਂ ਜਦੋਂ ਕਾਲਜਾਂ 'ਚ ਗਏ ਤਾਂ ਸਾਡੇ ਸਾਹਮਣੇ ਫੈਡਰੇਸ਼ਨ ਨਾਂ ਦੀ ਇੱਕ ਇਹੋ ਜਿਹੀ ਧਿਰ ਸੀ। ਸਿੱਖਾਂ ਦਾ ਹਰ ਮੁੰਡਾ ਫੈਡਰੇਸ਼ਨ ਦਾ ਮੈਂਬਰ ਬਣਨ ਨੂੰ, ਮਤਲਬ ਉਹਦੇ ਕੋਲ ਇਹੀ ਹੁੰਦਾ ਸੀ ਮੈਂ ਫੈਡਰੇਸ਼ਨਿਸਟ ਬਣ। ਤਾਂ ਫੈਡਰੇਸ਼ਨ ਦੇ ਰਾਹੀਂ ਅਸੀਂ ਪੰਥ ਦੇ ਹਿੱਸਾ ਬਣ ਜਾਂਦੇ ਸੀ, ਕੌਮ ਦੀ ਸੇਵਾ 'ਚ ਆ ਜਾਂਦੇ ਸੀ। ਤੇ ਉਹ ਸਿੱਖੀ ਦਾ ਮੋਡਲ ਜਿਹੜਾ ਸੀ, ਸਿੱਖੀ ਬਾਰੇ ਸਾਡੀ ਸਮਝ ਸੀ, ਉਹਨੂੰ ਤਿੱਖਾ ਕਰਦਾ ਸੀ ਫੈਡਰੇਸ਼ਨ ਦਾ ਸਾਰਾ ਸਿਸਟਮ। ਪਰ ਫੈਡਰੇਸ਼ਨ ਦੇ ਅਲਟਰਨੇਟਿਵ ਦੇ ਤੌਰ ਦੇ ਉੱਤੇ ਵੀ ਸਾਨੂੰ ਭੋਨੇ ਮੋਨੇ, ਸਾਨੂੰ ਅਮੀਰ ਜਿਹੜੇ 100-100 ਕਿੱਲਿਆਂ ਦੇ ਮਾਲਕ ਨੇ ਉਹਨਾਂ ਦੇ ਮੁੰਡਿਆਂ ਨੂੰ ਲੀਡਰ ਬਣਾਉਣ ਦਾ, ਕਿਉਂਕਿ ਸਾਨੂੰ ਹੁਣ ਇਹੋ ਜਿਹੇ ਲੀਡਰ ਚਾਹੀਦੇ ਆ ਜਿਨ੍ਹਾਂ ਕੋਲੇ ਪੰਥ ਦੀ ਗੱਲ ਨਾ ਹੋਵੇ, ਕੌਮ ਦੀ ਗੱਲ ਨਾ ਹੋਵੇ। तो फेडरेशन ਜਿਹੜੀ ਸੀ ਉਹ ਕਹਿੰਦੀ ਸੀ ਕੌਮ ਪ੍ਰਸਤ। ਸੋ ਇਸ ਤਰੀਕੇ ਦਾ ਜਿਹੜਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦਾ ਮਾਡਲ ਜਿਹੜਾ ਹੈਗਾ ਉਹ ਇਹ ਅਕਾਲੀ ਦਲ ਲੈ ਕੇ ਆਇਆ। तो ਜਿਹੜੀ ਗੱਲ ਸਰਦਾਰ ਕਪੂਰ ਸਿੰਘ ਸੰਤ ਸਿੰਘ ਸੇਖੋਂ ਬਾਰੇ ਕਹਿੰਦੇ ਹੁੰਦੇ ਆ ਕਿ ਇਨਕਲਾਬ ਦੀ ਲੱਤ ਲਾਤੀ ਇਹਨੇ ਨੌਜਵਾਨਾਂ ਨੂੰ ਤੇ ਕਰਾਹੇ ਪਾਤਾ, ਬਿਲਕੁਲ ਉਹੀ ਚੀਜ਼ ਮਜੀਠੀਏ ਹੁਣਾਂ ਨੇ, ਸੁਖਬੀਰ ਸਿੰਘ ਬਾਦਲ ਹੁਣਾਂ ਨੇ ਕੀਤੀ ਆ ਕਿ ਜੇਕਰ ਸੰਤ ਸਿੰਘ ਸੇਖੋਂ ਨੇ ਸਿੱਖ ਨੌਜਵਾਨੀ ਨੂੰ ਲਾਲ ਪੱਗਾਂ ਬਣਾਤੀਆਂ ਸੀ, ਦਾੜੀ ਮੁੰਨਣ ਲੱਗ ਗਏ ਸੀ ਮੁੰਡੇ ਤੇ ਲਾਲ ਪੱਗਾਂ ਬੰਨਣ ਲੱਗ ਗਏ, ਇਨਕਲਾਬੀ ਬਣ ਗਏ। ਤੇ ਉਹ ਤਾਂ ਚਲੋ ਫੇਰ ਪੱਗ ਹੀ ਸੀ, ਲਾਲ ਨਹੀਂ ਤਾਂ ਪੀਲੀ, ਪੀਲੀ ਤੋਂ ਨੀਲੀ ਕਰ ਲਾਂਗੇ ਪੱਗ। ਤਾਂ ਬਾਅਦ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੇ ਨੈਕਸਲਾਈਟ ਮੂਵਮੈਂਟ ਵਾਲੇ ਜਾਂ ਕਾਮਰੇਡੀ ਵਿਚਾਰਧਾਰਾ ਵਾਲੇ ਬੜੇ ਇਹੋ ਜਿਹੇ ਨੌਜਵਾਨ ਸੀ ਜਿਹੜੇ ਸਿੱਖ ਕੌਮ ਦੇ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਸਿੱਖੀ ਵੱਲ ਮੋੜ ਆਏ। ਜਿਹੜੀ ਸ਼ੁਰੂਆਤੀ ਤਰਸੇਮ ਸਿੰਘ, ਕਾਲਾ ਸਿੰਘਿਆ, ਭਾਈ ਵਧਾਵਾ ਸਿੰਘ ਬੱਬਰ ਹੁਣ ਵਾਲਾ ਸਾਰਾ ਗਰੁੱਪ ਆ, ਇਹਦੇ ਬਾਰੇ ਅਕਸਰ ਚਰਚਾ ਚੱਲਦੀ ਆ ਕਿ ਇਹ ਸ਼ੁਰੂਆਤੀ ਦੌਰ ਦੇ ਵਿੱਚ ਕਾਮਰੇਡ ਫਲਸਫੇ ਤੋਂ ਵੀ ਪ੍ਰਭਾਵਿਤ ਰਹੇ ਆਪਦੇ ਮੁੱਢਲੇ ਜੀਵਨ ਦੇ ਵਿੱਚ। ਇੱਧਰ ਜਿਹੜਾ ਬਾਅਦ ਵਿੱਚ ਬਲਦੀਪ ਕੁਮਾਰ ਫੂਲ ਪੰਡਤਾਂ ਦਾ ਮੁੰਡਾ ਜਿਹਦੀ ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਦਾ, ਉਹ ਸਿੰਘ ਜਦੋਂ ਕਾਲਜ ਪੜ੍ਹਿਆ ਤਾਂ ਉੱਥੇ ਉਹ ਕਾਮਰੇਡ ਫਲਸਫੇ ਤੋਂ ਪ੍ਰਭਾਵਿਤ ਹੋ ਗਿਆ, ਪਰ ਬੜੀ ਜਲਦੀ ਉਹ ਸਿੱਖੀ ਵੱਲ ਮੁੜ ਆਇਆ। ਸੋ ਬੜੇ ਇਹੋ ਜਿਹੇ ਸਾਡੇ ਕੋਲ ਹੈਗੇ ਆ ਸਿੰਘ, ਜਿਨ੍ਹਾਂ ਤੋਂ ਸਰਦਾਰ ਅਜਮੇਰ ਸਿੰਘ ਜਿਹੜੇ ਇਸ ਵੇਲੇ ਪੰਥਕ ਸਫਾਂ ਦੇ ਵਿੱਚ ਇੱਕ ਚੰਗੇ ਹਿਸਟੋਰੀਅਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ। ਤੋ ਇਹ ਤਾਂ ਬੜਾ ਅਸੀਂ ਗੱਲ ਨੂੰ ਸਮਝ ਲੈਂਦੇ, ਸੰਭਾਲ ਲੈਂਦੇ ਵੀ ਜੇ ਕੋਈ ਕਾਮਰੇਡ ਬਣ ਗਿਆ ਉਹਨੂੰ ਸਿੱਖੀ ਵੱਲ ਮੋੜ ਲਵਾਂਗੇ। ਪਰ ਜਿਹੜਾ ਕੁਝ ਹੁਣ ਮਜੀਠੀਏ ਹੁਣਾਂ ਨੇ, ਸੁਖਬੀਰ ਸਿੰਘ ਬਾਦਲ ਹੁਣਾਂ ਨੇ ਸ਼ੁਰੂ ਕਰ ਦਿੱਤਾ ਵੀ ਸਿੱਖ ਨੌਜਵਾਨੀ ਨੂੰ ਘੋਣ ਮੋਣ ਤੇ ਬਿਲਕੁਲ ਐਂਟੀ ਪੰਥਕ ਜਿਹੜਾ ਹੈਗਾ ਸੋਚ ਵਾਲੇ ਨੌਜਵਾਨਾਂ ਦੇ ਰੂਪ ਦੇ ਵਿੱਚ ਤਿਆਰ ਕਰਨਾ, ਇਹ ਇੱਕ ਨਵੀਂ ਬਿਮਾਰੀ ਜਿਹੜੀ ਆ ਕੌਮ ਨੂੰ ਪੈਦਾ ਹੋ ਗਈ ਆ। ਇਹਦਾ ਬਚਾਅ ਸਾਨੂੰ ਅਜੇ ਹਾਲ ਦੀ ਘੜੀ ਤਾਂ ਦਿਖਦਾ ਨਹੀਂ। ਬਾਕੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਜਿਹੜੀ ਆ ਜਦੋਂ ਹੁੰਦੀ ਆ, ਉਹ ਪਤਾ ਨਹੀਂ ਕਿਹੜੇ ਕਿਹੜੇ ਵੇਲੇ ਕਦੋਂ ਕੀ ਹੋ ਜਾਣਾ। ਤੇ ਇਹ ਅਕਾਲੀ ਦਲ ਦੇ ਲੀਡਰਾਂ ਦੇ ਬਾਰੇ ਸਰਦਾਰ ਕਪੂਰ ਸਿੰਘ ਬੜੇ ਸਪਸ਼ਟ ਸੀਗੇ ਬਈ ਇਹ ਜਿਹੜੇ ਲੋਕ ਨੇ ਇਹ ਹਰਾਮਜ਼ਾਦੇ ਨੇ, ਇਹ ਗਧੇ ਨੇ, ਬੜੀਆਂ ਇਹਨਾਂ ਨੂੰ ਭੈੜੀਆਂ ਗਾਲਾਂ ਸ਼ਰੇਆਮ ਉਹ ਕੱਢਦੇ ਹੁੰਦੇ ਸੀਗੇ ਵੀ ਇਹਨਾਂ ਨੇ ਤਾਂ ਪੰਥ ਨੂੰ ਖੂਹ ਵਿੱਚ ਸੁੱਟ ਕੇ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ, ਪਰ ਉਹ ਕਲਗੀਆਂ ਵਾਲਾ ਆਪਦੇ ਪੰਥ ਦੀ ਬੋੜੀ ਕਰੂ, ਇਹ ਉਹਨਾਂ ਦਾ ਵਿਸ਼ਵਾਸ ਹੁੰਦਾ ਸੀ। ਇਹ ਗੱਲਾਂ ਜਦੋਂ ਅੱਜ ਕਰਦੇ ਆ ਤਾਂ ਬੜਾ ਮਨ ਨੂੰ ਆਉਂਦਾ ਕਿ ਪੰਥ ਨੂੰ ਅਕਲ ਨਹੀਂ ਆਈ, ਪੰਥ ਨੂੰ ਸੋਝੀ ਨਹੀਂ ਆਈ। ਅੱਜ ਵੀ ਉਹਨਾਂ ਹੀ ਅਕਾਲੀਆਂ ਨੂੰ ਮਹਾਨ ਲੀਡਰ ਬੰਨੀ ਫਿਰਦਾ ਜਿਨ੍ਹਾਂ ਦੇ ਬਾਰੇ ਸਰਦਾਰ ਕਪੂਰ ਸਿੰਘ ਇੱਕੋ ਲਾਈਨ ਦੇ ਵਿੱਚ ਨਿਰਣਾ ਕਰਦੇ ਸੀ ਕਿ ਇਹ ਹਰਾਮਜ਼ਾਦੇ ਗਧੇ ਅਕਾਲੀ ਲੀਡਰਾਂ ਨੇ, ਹਰਾਮਜ਼ਾਦੇ ਗਧੇ ਅਕਾਲੀ ਲੀਡਰਾਂ ਨੇ ਤਾਂ ਪੰਥ ਨੂੰ ਖੂਹ ਵਿੱਚ ਸੁੱਟ ਕੇ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ। ਇਹ ਉਹਨਾਂ ਨੇ ਪੂਰੀ ਸਥਿਤੀ ਜਿਹੜੀ ਸੀ, ਰੀਅਲ ਸਥਿਤੀ, ਯਥਾਰਥ ਜਿਹੜਾ ਸੀ, ਸਮੇਂ ਦਾ ਸੱਚ ਸੀ ਜਿਹੜਾ, ਔਰ ਤਪਦਾ ਬਲਦਾ ਸੱਚ, ਇਹ ਜਦੋਂ ਜ਼ਾਹਿਰ ਕਰਨਾ ਤਾਂ ਦੂਜੀ ਗੱਲ ਉਹਨਾਂ ਨੇ ਕਹਿਣੀ ਕਿ ਪਰ ਵਿਸ਼ਵਾਸ ਦੇਖੋ ਇੱਕ ਕਿ ਗੁਰੂ ਕਲਗੀਆਂ ਵਾਲਾ ਆਪ ਆਪਣੇ ਪੰਥ ਦੀ ਬੋੜੀ ਕਰੂਗਾ। ਸੋ ਅੱਜ ਵੀ ਸਾਡੀ ਕੌਮ ਨੂੰ ਇਹ ਵਿਸ਼ਵਾਸ, ਕਈ ਬਜ਼ੁਰਗ ਵਿਚਾਰੇ ਟੱਕਰ ਪੈਂਦੇ ਆ, ਕਲਪਦੇ ਆ ਕਿ ਅਸੀਂ ਸ਼ੁਰੂ ਵਿੱਚ ਅਕਾਲੀ ਦਲ ਨਾਲ ਰਹੇ ਆ, ਬੜੀ ਔਖ ਆ ਸਾਡੇ ਲਈ ਕਿ ਆਹ ਕਿਹੋ ਜਿਹਾ ਅਕਾਲੀ ਦਲ ਬਣ ਗਿਆ, ਇਹ ਕਿਹੋ ਜਿਹੇ ਬੰਦੇ ਅਕਾਲੀ ਦਲ ਤੇ ਕਾਬਜ ਹੋਏ ਆ ਜਿਨ੍ਹਾਂ ਦੇ ਅੰਦਰ ਅਕਾਲੀਅਤ ਦੀ ਥਾਂ ਦੇ ਉੱਤੇ ਹਵਨ ਜੱਗ ਕਰਦੇ ਫਿਰਦੇ ਆ, ਰਮਾਇਣ ਦੇ ਪਾਠ ਕਰਾਉਂਦਾ ਫਿਰਦਾ ਅਕਾਲੀ ਦਲ। ਸੋ ਇਹ ਜਿਹੜੀ ਸਾਰੀ ਸਥਿਤੀ, ਸਾਰਾ ਕੁਝ ਬਦਲਿਆ, ਸਾਰਾ ਕੁਝ ਹੋਇਆ,
ਇਹਦੇ ਬਾਰੇ ਸਰਦਾਰ ਕਪੂਰ ਸਿੰਘ ਆਪਦੇ ਵੇਲਿਆਂ ਦੇ ਵਿੱਚ ਸ਼ਰੇਆਮ ਲਲਕਾਰ ਕੇ ਇਹ ਗੱਲਾਂ ਕਹਿੰਦੇ ਰਹੇ। ਜਦੋਂ ਸਿੱਖ ਨੌਜਵਾਨਾਂ ਨੇ ਉਹਨਾਂ ਕੋਲੇ ਜਾਣਾ, ਖਾਸ ਤੌਰ ਤੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ, ਕੱਡੂ ਘਾਰੇ ਤੋਂ ਬਾਅਦ ਜਦੋਂ ਸਿੱਖ ਨੌਜਵਾਨਾਂ ਨੇ ਸਰਦਾਰ ਜੀ ਕੋਲ ਜਾਣਾ, ਉਦੋਂ ਕਾਫੀ ਬਿਮਾਰ ਰਹਿੰਦੇ ਸੀ। ਆਖਰੀ ਜਿਹੜਾ ਉਹਨਾਂ ਦਾ ਟਾਈਮ ਸੀ ਕਾਫੀ ਜ਼ਿਆਦਾ ਔਖਾ ਲੰਘਿਆ, ਅਧਰੰਗ ਵੀ ਹੋ ਗਿਆ ਸੀ। ਤਾਂ ਉਦੋਂ ਉਹਨਾਂ ਨੇ ਕਹਿਣਾ ਬਈ ਮੁੰਡਿਆਂ ਨੇ, ਨੌਜਵਾਨਾਂ ਨੇ ਪੁੱਛਣਾ ਵੀ ਸਰਦਾਰ ਜੀ ਕੀ ਕਰੀਏ, ਹੁਣ ਕਿੱਧਰ ਨੂੰ ਲਗਾੜ ਲੈ ਕੇ ਜਾਈਏ। ਉਹਨਾਂ ਨੇ ਜੇਬ ਦੇ ਵਿੱਚੋਂ ਕਹਿਣਾ ਵੀ ਆ 100 ਰੁਪਇਆ ਮੈਂ ਦਿੰਨਾ ਤੁਹਾਨੂੰ, ਤੇ ਬਾਜ਼ਾਰ ਚੋਂ ਜਿਹੜਾ ਹੈਗਾ ਰੱਸਾ ਲਿਆਓ, ਤੇ ਆਹ ਅਕਾਲੀ ਲੀਡਰ ਆ ਜਿਹੜੇ, ਇਹਨਾਂ ਨੂੰ ਫਾਹੇ ਲਾ। ਨੌਜਵਾਨੋ, ਤੁਹਾਡੇ ਸਿਰ ਤੇ ਇੱਕੋ ਜ਼ਿੰਮੇਵਾਰੀ ਆ ਵੀ ਇਹਨਾਂ ਲੀਡਰਾਂ ਤੋਂ ਪੰਥ ਦਾ ਖਹਿੜਾ ਛੁਡਾ ਦਿਓ। ਉਹ ਬਾਰ-ਬਾਰ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਇਹਨਾਂ ਦੀ ਸਮਝ, ਇਹਨਾਂ ਦੀ ਅਕਲ, ਇਹਨਾਂ ਦਾ ਜਿਹੜਾ ਵਿਜ਼ਨ ਆ ਉਹ ਇੰਨਾ ਛੋਟਾ ਵੀ ਜੇ ਅਕਾਲੀ ਦਲ ਦਾ ਪ੍ਰਧਾਨ ਆ, ਜੇ ਆਪਣਾ ਇਸ ਟਾਈਮ ਆਪਾਂ ਨੂੰ ਕਹਿ ਰਹੇ ਵੀ ਤੁਸੀਂ ਇੱਕ ਕੌਮ ਹੋ ਤੇ ਤੁਹਾਡਾ ਜਿਹੜਾ ਹੈਗਾ ਯੂਐਨਓ ਦੇ ਵਿੱਚ ਭਾਈ ਨੁਮਾਇੰਦਾ ਲੈਣਾ, ਤਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਹੀ ਭੇਜਾਂਗੇ। ਤੇ ਅਕਾਲੀ ਦਲ ਦੇ ਪ੍ਰਧਾਨ ਦੀ ਇੰਨੀ ਕੁ ਅਕਲ ਆ ਵੀ ਉਹ ਕਹੂਗਾ ਉੱਥੇ ਜਾ ਕੇ ਵੀ ਸਾਡੇ ਪਿੰਡ ਦਾ ਪਟਵਾਰੀ ਬੜਾ ਮਾੜਾ ਹੈ। ਮਤਲਬ ਕਿ ਉਹ ਇਹਨਾਂ ਅਕਾਲੀ ਲੀਡਰਾਂ ਦੇ ਕਿਰਦਾਰ ਦੇ ਛੋਟੇਪਣ ਨੂੰ ਇੰਨੀ ਬੁਰੀ ਤਰ੍ਹਾਂ ਸਮਝਦੇ ਸੀ ਕਿ ਉਹ ਕਹਿੰਦੇ ਸੀ ਕਿ ਇਹਨਾਂ ਨੂੰ ਸਿਆਣੇ ਹੋਣ ਦੀ ਲੋੜ ਆ। ਪਰ ਕੌਮ ਨੇ ਸਿਆਣੇ ਬੰਦਿਆਂ ਨੂੰ, ਕੌਮ ਨੂੰ ਸਮਰਪਿਤ ਜਿਹੜੇ ਲੋਕ ਸੀ ਉਹਨਾਂ ਨੂੰ ਪਾਸੇ ਧੱਕਿਆ, ਤੇ ਟਰੱਕ ਡਰਾਈਵਰਾਂ ਜਿਹਾਂ ਨੂੰ ਜਾਂ ਬੈਲੀ ਬਦਮਾਸ਼ਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਇਹੋ ਜਿਹੇ ਬੰਦੇ ਉਭਾਰੇ। ਖਾਸ ਤੌਰ ਦੇ ਉੱਤੇ ਪਿਛਲੇ 30-35 ਸਾਲਾਂ ਦੇ ਵਿੱਚ ਜੋ ਕੁਝ ਬਣ ਚੁੱਕਿਆ ਉਹ ਸਰਦਾਰ ਕਪੂਰ ਸਿੰਘ ਦੇ ਵੇਲਿਆਂ ਨਾਲੋਂ ਵੀ ਭਿਆਨਕ ਆ। ਮੈਂ ਇਹ ਗੱਲ ਅਕਸਰ ਕਈ ਵਾਰੀ ਸਰਦਾਰ ਕਪੂਰ ਸਿੰਘ ਦੇ ਜਿਹੜੇ ਵਾਰਸ ਜਾਂ ਸਮਰਥਕ ਜਾਂ ਚੇਲੇ ਬਾਲ ਕੇ ਜਾਂ ਉਹਨਾਂ ਦੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਨਾਲ ਕਰਦਾ ਰਹਿਣਾ। ਦਲ ਖਾਲਸਾ ਦੇ ਜਿਹੜੇ ਪਹਿਲੇ ਮੁੱਖ ਪੰਚ ਰਹੇ ਸਰਦਾਰ ਹਰਸਿਮਰਨ ਸਿੰਘ, ਸਰਦਾਰ ਗੁਰਤੇਜ ਸਿੰਘ ਜੀ, ਭਾਜੀ ਗਜਿੰਦਰ ਸਿੰਘ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਰਦਾਰ ਕਪੂਰ ਸਿੰਘ ਜੀ ਦਾ ਜਿਹੜਾ ਨਿੱਘ ਮਾਣਿਆ, ਉਹਨਾਂ ਦਾ ਜਿਹੜਾ ਉਹਨਾਂ ਤੋਂ ਸਿੱਖਿਆ ਬੜਾ ਕੁਝ। ਮੈਂ ਇਹਨਾਂ ਤੋਂ ਇਹ ਗੱਲ, ਜਦੋਂ ਇਹ ਸਾਰੇ ਹੀ ਮੰਨਦੇ ਇਸ ਗੱਲ ਨੂੰ ਕਿ ਸਰਦਾਰ ਜੀ ਦਾ ਸੁਭਾਅ ਕਾਫੀ ਕਰਖਤ ਸੀ, ਸਖਤ ਸੀਗੇ, ਪਰ ਨੌਜਵਾਨਾਂ ਲਈ ਬੜਾ ਉਹ ਹੇਜ ਰੱਖਦੇ ਸੀ। ਨੌਜਵਾਨ ਮੁੰਡਿਆਂ ਨੂੰ ਕੋਲੇ ਬਿਠਾ ਕੇ ਉਹਨਾਂ ਨੂੰ ਉਹ ਚੰਗੀ ਰਾਏ ਦੇਣੀ, ਪੰਥ ਲਈ, ਕੌਮ ਲਈ ਕੁਝ ਕਰਨ ਕਰਾਉਣ ਦਾ ਉਹਨਾਂ ਦੇ ਅੰਦਰ ਜਜ਼ਬਾ ਭਰਨਾ, ਇਹ ਉਹਨਾਂ ਦੀ ਮਨ ਦੀ ਬੜੀ ਗੱਲ ਹੁੰਦੀ ਸੀ। ਪਰ ਜਿਹੜੇ ਅਕਾਲੀ ਲੀਡਰ ਸੀ ਇਹ ਕਿਉਂਕਿ ਚੁਸਤੀਆਂ ਚਲਾਕੀਆਂ ਤੇ ਰਹਿੰਦੇ ਸੀ, ਤੇ ਜਦੋਂ ਉਹਨਾਂ ਨੂੰ ਸਮਝ ਲੱਗ ਜਾਣੀ ਕਿ ਇਹ ਤਾਂ ਮੈਨੂੰ ਇੱਥੋਂ ਪਾਸੇ ਕਰਕੇ ਕੋਈ ਜਿਹੜਾ ਹੈਗਾ ਪੰਥ ਦਾ ਸੌਦਾ ਨਾ ਮਾਰ ਜਾਣ, ਤਾਂ ਉਹ ਬੜੇ ਰੋਹ ਵਿੱਚ ਆ ਜਾਂਦੇ ਸੀ। ਤੇ ਕੌਮ ਨੂੰ ਸਮਰਪਿਤ ਉਹਨਾਂ ਦਾ ਜਿਹੜਾ ਮਨ ਸੀ ਉਹ ਇੰਨਾ ਜ਼ਿਆਦਾ ਬੁਲੰਦ ਸੀਗਾ ਕਿ ਉਹ ਸਿੱਖੀ ਤੋਂ 1 ਇੰਚ ਪਾਸੇ ਨਹੀਂ ਸੀ ਹੋ ਸਕਦੇ। ਔਰ ਜਦੋਂ ਇੱਕ ਵਾਰ ਸੁਪਰ 6 ਵਾਲੀ ਗੱਲ ਵਾਪਰੀ ਆ, ਜਦੋਂ ਉਹ ਜਿਹੜਾ ਲੇਖ ਆ ਉਹਨਾਂ ਦਾ, ਉਹ ਦੁਨੀਆ ਦਾ ਸਭ ਤੋਂ ਬਿਹਤਰੀਨ ਪੰਥ ਵਾਸਤੇ ਲੇਖ ਆ, ਜਿਹਦੇ ਵਿੱਚ ਸਾਰਾ ਕੌਮ ਦਾ ਸਾਡਾ ਪੱਖ ਦੱਸਿਆ ਹੋਇਆ ਕਿ ਅਸੀਂ ਜਿਹੜੇ ਕਿੱਡੀ ਮਹਾਨ ਵਿਰਾਸਤ ਦੇ ਮਾਲਕ ਆ। ਦੂਸਰਾ ਜਿਹੜਾ, ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਤੇ ਪੰਜਾਬੀ ਸੂਬੇ ਨੂੰ ਪਾਸ ਕਰਨ ਵਾਲਾ ਜਿਹੜਾ ਕਾਨੂੰਨ ਜਦੋਂ ਪਾਰਲੀਮੈਂਟ ਦੇ ਵਿੱਚ ਆਇਆ, ਉੱਥੇ ਉਹਨਾਂ ਨੇ ਇੱਕ ਤਕਰੀਰ ਜਿਹੜੀ ਆ ਉਹ ਕੀਤੀ ਸੀ, ਜਿਹੜੀ ਸਿੱਖਾਂ ਨਾਲ ਵਸਾਘਾਤ ਸਰਲੇਖ ਹੇਠ ਬੜੀ ਪੰਥ ਵਿੱਚ ਪ੍ਰਚਲਿਤ ਆ। ਔਰ ਹਰ ਸਿੱਖ ਨੂੰ ਜ਼ਿੰਦਗੀ ਦੇ ਵਿੱਚ ਘੱਟੋ ਘੱਟ 5 ਵਾਰੀ ਉਹ ਤਕਰੀਰ ਜ਼ਰੂਰ ਪੜ੍ਹਨੀ ਚਾਹੀਦੀ। ਕਿਉਂ ਪੜ੍ਹਨੀ ਚਾਹੀਦੀ ਆ? ਉਹਦੇ ਤੋਂ ਤੁਹਾਨੂੰ ਤੁਹਾਡੀ ਕੌਮ ਦਾ ਭੂਤਕਾਲ, ਵਰਤਮਾਨ ਤੇ ਭਵਿੱਖ ਸਾਫ਼ ਪਤਾ ਲੱਗਦਾ। ਉਹਦੇ ਚੋਂ ਪਤਾ ਲੱਗਦਾ ਕਿ ਆਪਾਂ ਕਿੱਥੇ ਖੜੇ ਸੀ 1947 ਤੋਂ ਪਹਿਲਾਂ, ਅੱਜ ਕਿੱਥੇ ਖੜੇ ਆ। ਤੇ ਜੇਕਰ ਅਸੀਂ ਆਪਦੀ ਹੋਂਦ ਹਸਤੀ ਨੂੰ ਨਾ ਸੰਭਾਲਿਆ ਤੇ ਜਿਨ੍ਹਾਂ ਦੇ ਪੱਲੇ ਪੈ ਚੁੱਕੇ ਆ ਉਹ ਸਾਡਾ ਕੀ ਹਸ਼ਰ ਕਰਨਗੇ। ਇਹ ਗੱਲ ਜਿਹੜਾ ਸਿੱਖਾਂ ਨਾਲ ਵਸਾਘਾਤ ਦੀ ਇੰਡੀਅਨ ਸਟੇਟ ਨੇ 1947 ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ, ਸਾਡੇ ਨਾਲ ਕਮਿਟਮੈਂਟ ਕੀਤੀ ਕਿ ਆਜ਼ਾਦ ਭਾਰਤ ਵਿੱਚ ਤੁਸੀਂ ਜੀ ਪਾਕਿਸਤਾਨ ਨਾਲ ਨਹੀਂ ਰਲਣਾ, ਤੁਸੀਂ ਵੱਖਰਾ ਮੁਲਕ ਲੈਣ ਵਾਲੀ ਗੱਲ ਵੀ ਨਹੀਂ ਕਰਨੀ। ਤੁਸੀਂ ਆਜ਼ਾਦ ਭਾਰਤ ਵਿੱਚ ਜਦੋਂ ਆ ਗਏ, ਜਦੋਂ ਅੰਗਰੇਜ਼ ਚਲੇ ਗਏ,
ਤਾਂ ਅਸੀਂ ਉੱਤਰੀ ਭਾਰਤ ਵਿੱਚ ਇੱਕ ਵੱਖਰਾ ਖਿੱਤਾ ਹੀ ਘੜ ਦਿਆਂਗੇ ਜਿੱਥੇ ਸਿੱਖਾਂ ਦੀ ਬੋਲੀ, ਧਰਮ, ਸੱਭਿਆਚਾਰ ਕਮਾਲ ਹੀ ਕਰ ਦੇਣੀ ਹੈ। ਦੂਜਾ ਕਹਿੰਦੇ ਵੀ ਅਸੀਂ ਕੋਈ ਕਾਨੂੰਨ ਉਹਨਾਂ ਟਾਈਮ ਪਾਸ ਨਹੀਂ ਹੋਊਗਾ ਜਿੰਨਾ ਟਾਈਮ ਸਿੱਖ ਨਹੀਂ ਉਹਨੂੰ ਪਹਿਲਾਂ ਪ੍ਰਵਾਨਗੀ ਦੇਣਗੇ। ਇਹ ਗੱਲਾਂ ਗਾਂਧੀ ਵਰਗੇ, ਨਹਿਰੂ ਵਰਗੇ ਲੀਡਰ ਜਿਹੜੇ ਆ ਉਹ ਬਾਰ-ਬਾਰ ਗੁਰਧਾਮਾਂ 'ਚ ਖੜ ਕੇ, ਸੰਗਤਾਂ ਦੇ ਵਿੱਚ ਖੜ ਕੇ ਸਹੁੰ ਖਾਂਦੇ ਰਹੇ, ਪਰਣ ਕਰਦੇ ਰਹੇ। ਤੇ 1947 ਤੋਂ ਬਾਅਦ ਕਹਿੰਦੇ ਅਬ ਵਕਤ ਬਦਲ ਗਿਆ ਹੈ, ਅਬ ਵਕਤ ਬਦਲ ਗਿਆ ਹੈ। ਤੇ ਸਰਦਾਰ ਕਪੂਰ ਸਿੰਘ ਇਸ ਗੱਲ ਬਾਰੇ ਬੜੇ ਧੜੱਲੇ ਨਾਲ, ਠੋਸ ਲਹਿਜੇ ਵਿੱਚ ਤੱਥਾਂ ਨੂੰ ਤਰਜੀਹ ਦਿੰਦਿਆਂ ਹੋਇਆਂ, ਤਰਤੀਬ ਦਿੰਦਿਆਂ ਹੋਇਆਂ ਲਿਖਦੇ ਆ ਕਿ ਸਾਨੂੰ ਉਦੋਂ ਫਿਰ ਮਿਸਟਰ ਜਨਾਹ ਦੇ ਬੋਲ ਚੇਤੇ ਆਉਂਦੇ ਆ ਵੀ ਤੁਸੀਂ ਸਿੱਖੋ ਇਹਨਾਂ ਹਿੰਦੂਆਂ ਨੂੰ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਅਸਲ ਵਿੱਚ ਤੁਹਾਨੂੰ ਉਦੋਂ ਸੁਰਤ ਆਉਣੀ ਆ ਜਦੋਂ ਤੁਸੀਂ ਇਹਨਾਂ ਨੂੰ ਆਪਦੇ ਮਾਲਕ ਦੇ ਰੂਪ 'ਚ ਦੇਖੋ। ਤੇ 1950 ਤੋਂ ਬਾਅਦ ਜਿਹੜਾ ਸੰਵਿਧਾਨ ਸਿੱਖਾਂ ਦੀ ਮਰਜ਼ੀ ਤੋਂ ਬਗੈਰ ਜਿਵੇਂ ਲਾਗੂ ਹੋਇਆ, ਉਹਦੇ ਨਾਲ ਜੋ ਕੁਝ ਸਿੱਖਾਂ ਦਾ ਹੋਇਆ, ਜੋ ਹੋ ਰਿਹਾ, ਜਿਵੇਂ ਸਿੱਖੀ ਦਾ ਬਾਹਮਣੀਕਰਨ ਹੋ ਰਿਹਾ, ਸਿੱਖਾਂ ਦਾ ਹਿੰਦੀਕਰਨ ਤੇ ਹਿੰਦੂਕਰਨ ਹੋ ਰਿਹਾ, ਜੋ ਸਾਡੇ ਨਾਲ ਅੱਜ ਵਧੀਕੀਆਂ, ਜ਼ੁਲਮ ਤੇ ਜ਼ਬਰ ਹੋ ਰਹੇ, ਉਹ ਸਾਰੇ ਕਾਸੇ ਦੇ ਬਾਰੇ ਉਹ ਜਿਹੜੀ ਤਕਰੀਰ ਪੰਜਾਬੀ ਸੂਬਾ ਵੰਡ ਦੇ ਖਿਲਾਫ ਕਿ ਇਹ ਸਾਨੂੰ ਐਕਟ ਪਾਸ ਨਹੀਂ ਹੋਣਾ ਚਾਹੀਦਾ, ਇਹਦੇ 'ਚ ਆਹ ਗੜਬੜਾਂ ਨੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਸਿੱਖ ਕੌਮ ਵੱਲੋਂ, ਅਕਾਲੀ ਦਲ ਵੱਲੋਂ, ਉਹ ਸਾਰੀ ਤਕਰੀਰ ਬੜੀ ਕਮਾਲ ਦੀ ਆ। ਔਰ ਮੈਂ ਇਹ ਗਰੰਟੀ ਦਿੰਦਾ ਕਿ ਆ ਜਿਹੜਾ ਬਾਦਲ ਵਾਲਾ ਲੌਂਗ ਲਾਣਾ, ਇਹ ਸਾਰੇ ਨੂੰ ਆਪਾਂ ਕਿਤੇ ਇਕੱਠੇ ਨੂੰ ਬਿਠਾ ਦਈਏ ਵੀ ਆਹ ਤੁਸੀਂ ਆਪਦਾ 500 ਬੰਦਾ ਲੈ ਕੇ ਬਹਿ ਜਾਓ, ਆਹ ਚੱਕੋ ਆਪਦੇ ਕਾਗਜ਼ ਪੈਨ, ਕੰਪਿਊਟਰਾਂ ਤੁਹਾਡੇ ਮੁੰਡਿਆਂ ਕੋਲੇ ਲੈ ਕੇ ਦੇਣਗੇ, ਤੁਸੀਂ ਸਰਦਾਰ ਕਪੂਰ ਸਿੰਘ ਵਰਗੀ ਉਹਦੇ ਨਾਲੋਂ 5% ਵੀ ਉਹੋ ਜਿਹੀ ਤਕਰੀਰ ਜੇ ਲਿਖ ਕੇ ਦਿਖਾ ਦਿਓ। ਨਾ ਇਹਨਾਂ ਦਾ ਸਮਝ, ਨਾ ਵਿਜ਼ਨ, ਇਹ ਸਾਰੇ ਦੇ ਸਾਰੇ ਤਾਂ ਉਹ ਲੋਕ ਨੇ ਜਿਹੜੇ ਕੁਰਸੀ ਅਤੇ ਸੱਤਾ ਦੇ ਲਈ, ਪੰਥ ਦਾ, ਕੌਮ ਦਾ ਇਹਨਾਂ ਨੂੰ ਫਿਕਰ ਕੋਈ। ਕਈ ਕਹਿਣਗੇ ਜੀ ਤੁਸੀਂ ਖਾਲਿਸਤਾਨ ਕਰਕੇ ਕਹਿੰਦੇ ਹੋ, ਖਾਲਿਸਤਾਨ ਦੀ ਗੱਲ ਛੱਡੋ, ਇਹ ਕੌਮ ਦਾ, ਧਰਮ ਦਾ ਹੀ ਇਕੱਲਾ ਕਰ ਦੇਣ, ਸਿੱਖ ਰਹੇ ਤਾਂ ਮਰਿਆਦਾ ਹੀ ਲਾਗੂ ਕਰ ਦੇਣ ਪੰਥ ਵਿੱਚ। ਪੰਥ ਦੇ ਅੰਦਰ ਆ ਬ੍ਰਾਹਮਣਵਾਦ ਨੂੰ 1947 ਤੋਂ ਲੈ ਕੇ 1990 ਤੱਕ ਦਾ ਜੋ ਵਾਪਰਿਆ, ਪਰ ਜਦੋਂ ਇਹਨਾਂ ਦਾ ਅਕਾਲੀ ਭਾਜਪਾ ਗੱਠਜੋੜ ਬਣ ਗਿਆ ਤੇ ਇਹ ਜਿਹੜਾ ਗੱਠਜੋੜ ਸੀ ਸਰਦਾਰ ਕਪੂਰ ਸਿੰਘ ਦੀ ਨਜ਼ਰ 'ਚ ਕੀ ਸੀ ਵੀ ਜਦੋਂ ਉਹਨਾਂ ਨੇ ਇਲੈਕਸ਼ਨ ਲੜੀ ਸਮਰਾਲੇ ਤੋਂ, ਉਹਨਾਂ ਨੇ ਸ਼ਰੇਆਮ ਕਹਿਤਾ ਵੀ ਮੈਨੂੰ ਤਾਂ ਜੀ ਵੋਟ ਉਹ ਪਾਓ ਜਿਹੜਾ ਪੰਥ ਨੂੰ, ਕੌਮ ਨੂੰ ਸਮਰਪਿਤ ਆ, ਜਿਹੜਾ ਬੀੜੀ ਸਿਗਰਟ ਨਹੀਂ ਪੀਂਦਾ, ਜਿਹੜਾ ਸਿੱਖ ਰਹਿਤ ਮਰਿਆਦਾ ਤੇ ਚੱਲਦਾ, ਜਿਹੜਾ ਸਿੱਖੀ ਨੂੰ ਮੰਨਦਾ। ਪਰ ਮੈਨੂੰ ਇਹੋ ਜਿਹਾ ਬੰਦਾ ਵੋਟ ਨਾ ਪਾਵੇ ਜਿਹੜਾ ਬੰਦਾ ਸਿੱਖੀ ਦੇ ਉਲਟ ਵਾ, ਜਿਹੜਾ ਮਰਿਆਦਾ ਨੂੰ ਮੰਨਦਾ ਨਹੀਂ, ਜਿਹੜਾ ਬੀੜੀ ਸਿਗਰਟ ਪੀਂਦਾ, ਜਿਹੜਾ ਹਰ ਪੁੱਠੀ ਗੱਲ ਕਰਦਾ। ਤੇ ਲੋਕਾਂ ਨੇ ਆਖਿਆ ਲੈ ਵੀ ਇਹ ਤਾਂ ਬੰਦਾ ਲਾਜ਼ਮੀ ਹਾਰੂ, ਪਰ ਰਿਕਾਰਡ ਤੋੜ ਵੋਟਾਂ ਨਾਲ ਸਰਦਾਰ ਜੀ ਜੇਤੂ ਰਹੇ, ਕਿਉਂਕਿ ਹਰੇਕ ਸਿੱਖ ਨੇ ਇਹ ਮੰਨ ਲਿਆ ਕਿ ਗੱਲ ਉਹ ਸੱਚੀ ਕਹਿੰਦੇ ਆ, ਹੈ ਆਪਣੀ ਗਲਤੀ ਆ ਜੇ ਆਪਾਂ ਸਿੱਖੀ 'ਚ ਪਰਪੱਕ ਨਹੀਂ। ਧੰਨ ਆ ਇਹ ਗੁਰੂ ਦਾ ਸਿੱਖ ਜਿਹੜਾ ਕਹਿੰਦਾ ਮੈਨੂੰ ਇਹੋ ਜਿਹੇ ਲੋਕਾਂ ਦੀ ਵੋਟ ਦੀ ਹੋਈ ਲੋੜ ਨਹੀਂ ਜਿਹੜੇ ਲੋਕ ਸਿੱਖੀ ਨੂੰ ਤਰਜੀਹ ਨਹੀਂ ਦਿੰਦੇ, ਸਿੱਖੀ ਤੋਂ ਬਾਗੀ ਨੇ। ਤੇ ਅੱਜ ਦੇ ਸਮੇਂ ਦੇ ਵਿੱਚ ਅਕਾਲੀ ਲੀਡਰਾਂ ਨੂੰ ਆਪਾਂ ਦੇਖ ਰਹੇ ਹਾਂ ਖੁਦ ਜਿਹੜੇ ਪੁੱਠੇ ਸਿੱਧੇ ਚੱਜਾਂ ਦੇ ਨਾਲ ਵੋਟ ਜਿਹੜੀ ਆ ਉਹ ਲੈਣ ਲਈ ਜਿਸ ਤਰੀਕੇ ਦੇ ਹੱਥ ਕੰਡੇ ਅਪਣਾਉਂਦੇ ਆ, ਕਿੱਥੇ ਉਹ ਸਰਦਾਰ ਕਪੂਰ ਸਿੰਘ ਵਾਲੀ ਸੋਚ। ਉਹ ਸਰਦਾਰ ਕਪੂਰ ਸਿੰਘ ਤੋਂ ਬਾਅਦ ਵਿੱਚ ਪੰਥ ਜਿਹੜਾ ਹੈ ਜਿੱਥੇ ਜਾ ਕੇ ਜਿਸ ਖੂਹ ਵਿੱਚ ਇਹਨਾਂ ਅਕਾਲੀ ਲੀਡਰਾਂ ਨੇ ਲਿਜਾ ਕੇ ਸੁੱਟ ਦਿੱਤਾ, ਅੱਜ ਕੌਮ ਨੂੰ ਇਹਦੇ ਵਿੱਚੋਂ ਨਿਕਲਣ ਲਈ, ਇਹ ਚੋਂ ਕੱਢਣ ਲਈ ਦੂਰ ਦੂਰ ਤੱਕ ਕੋਈ ਸ਼ਖਸੀਅਤ ਨਹੀਂ ਦਿਖਦੀ। ਹਾਂ, ਆਪਦੇ ਤੌਰ ਤੇ ਉਪਰਾਲੇ ਬੜੇ ਕਰ ਰਹੇ, ਟੱਕਰਾਂ ਬੜੀਆਂ ਮਾਰ ਰਹੇ ਨੇ, ਪਰ ਅਲਟਰਨੇਟਿਵ ਕੋਈ ਅਜੇ ਤੱਕ ਨਹੀਂ ਦੇ ਸਕੇ। ਸਰਦਾਰ ਕਪੂਰ ਸਿੰਘ ਜਿਉਂਦੇ ਜੀ ਇਹ ਸਾਰੇ ਕਾਸੇ ਦੇ ਖਿਲਾਫ ਡਟੇ ਰਹੇ। ਅਕਾਲੀ ਦਲ ਦੇ ਅਤੇ ਕਾਂਗਰਸ ਦੇ ਤੇ ਸੈਂਟਰ ਦੇ ਧੱਕਿਆਂ ਖਿਲਾਫ ਜਿਸ ਤਰੀਕੇ ਨਾਲ ਸਰਦਾਰ ਕਪੂਰ ਸਿੰਘ ਨੇ ਡਟ ਕੇ ਲੜਾਈ ਲੜੀ, ਉਹਦੇ ਵਰਗੀ ਦ੍ਰਿੜਤਾ, ਉਹਦੇ ਵਰਗਾ ਜਿਹੜਾ ਨਜ਼ਰੀਆ, ਉਹਦੀ ਸਾਨੂੰ ਲੋੜ ਆ। ਜੇਕਰ ਅਸੀਂ ਕਹੀਏ ਕਿ ਜੀ ਦੁਸ਼ਮਣ ਹਾਵੀ ਤਾਂ ਫੇਰ ਵੀ ਹੁੰਦਾ ਹੀ ਰਿਹਾ, ਫੇਰ ਕੀ ਹੋਇਆ ਜੇ ਸਰਦਾਰ ਜੀ ਲੜਦੇ ਭਿੜਦੇ ਰਹੇ, ਇਸ ਗੱਲ ਦੀ ਨਹੀਂ ਗੱਲ। ਗੱਲ ਇਹ ਹੈਗੀ ਆ ਕਿ ਸਰਦਾਰ ਜੀ ਆਪਦੇ ਅਕੀਦੇ ਤੇ ਪਹਿਰਾ ਦਿੰਦਿਆਂ ਹੋਇਆਂ ਹਜ਼ਾਰਾਂ ਸਿੱਖਾਂ ਨੂੰ ਇੰਨੇ ਜੋਗਾ ਕਰਕੇ ਗਏ। ਅੱਜ ਜਦੋਂ ਅਸੀਂ ਬੋਲਦੇ ਹਾਂ ਜਾਂ ਸਾਡੇ ਵਰਗੇ ਹੋਰ ਬਹੁਤ ਸਾਰੇ ਭੈਣ ਭਰਾ, ਕਿਸੇ ਵੀ ਖਾਲਿਸਤਾਨੀ ਦੀ ਤਕਰੀਰ ਸਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਤੋਂ ਬਗੈਰ ਅਧੂਰੀ ਮੰਨੀ ਜਾਂਦੀ ਹੈ। ਸਰਦਾਰ ਕਪੂਰ ਸਿੰਘ ਦੇ ਬੋਲ ਸਾਡੇ ਵਰਗਿਆਂ ਦੇ ਰਾਹੀਂ ਪੰਥ ਨੂੰ, ਕੌਮ ਨੂੰ ਚੇਤੇ ਕਰਾ ਰਹੇ ਨੇ ਕਿ ਭਾਈ ਆਪੋ ਆਪਦਾ ਘਰ ਸੰਭਾਲੋ,
ਇਹ ਕਿਸੇ ਦੇ ਐਵੇਂ ਜੇ ਅਕਾਲੀ ਦਲ ਤੋਂ ਆਸ ਰੱਖ ਕੇ ਬਹਿ ਗਏ ਇੱਥੋਂ ਕੁਝ ਨਹੀਂ ਮਿਲਣਾ। ਜੇ ਤੁਸੀਂ ਕਹੋ ਵੀ ਜਿਹੜਾ ਹੈਗਾ ਦਿੱਲੀ ਵਾਲੇ ਕੋਈ ਤੁਹਾਡੇ ਨਾਲ ਭੱਦਰਕਾਰੀ ਕਰਨਗੇ, ਉਹਨਾਂ ਨੇ ਤਾਂ ਆਪ ਦਾ ਲੋਕ ਦੇਖਣਾ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਚਾਰੇ ਪਾਸਿਓਂ ਕੌਮ ਨੂੰ ਬਹੁਤ ਭਾਰੀ ਸੰਕਟਾਂ ਨੇ ਘੇਰਿਆ ਹੋਵੇ, ਉਸ ਵੇਲੇ ਚੇਤੇ ਆਉਂਦਾ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਜੇਕਰ ਕੋਈ ਪੰਥ ਵਿੱਚੋਂ ਅੱਖ 'ਚ ਅੱਖ ਪਾ ਕੇ ਗੱਲ ਕਰਨ ਵਾਲਾ ਜਾਂ ਕਿ ਉਹਨਾਂ ਦੇ ਬਰਾਬਰ ਬੈਠਣ ਵਾਲਾ ਕੋਈ ਸਾਨੂੰ ਦਿਖਦਾ ਤਾਂ ਉਹ ਸਰਦਾਰ ਕਪੂਰ ਸਿੰਘ ਸੀ। ਪਰ ਅੱਜ ਸਾਡੇ ਕੋਲੇ ਨਾ ਸੰਤ ਭਿੰਡਰਾਂ ਵਾਲੇ ਨੇ, ਨਾ ਸਰਦਾਰ ਕਪੂਰ ਸਿੰਘ ਨੇ। ਅੱਜ ਸਾਡੇ ਕੋਲ ਜੋ ਕੁਝ ਹੈ, ਇਸ ਧੂਣ ਝੂਣ ਦੇ ਨਾਲ, ਰੂਣ ਝੂਣ ਦੇ ਨਾਲ ਅਸੀਂ ਅੱਗੇ ਵਧਣਾ। ਅੱਜ ਸਾਡੇ ਕੋਲ ਬਹੁਤ ਘੱਟ ਇਹੋ ਜਿਹੇ ਲੋਕ ਨੇ, ਪਰ ਕੀ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ, ਸਿੱਖ ਇਤਿਹਾਸ ਤੋਂ ਸੇਧ ਲੈ ਕੇ ਅੱਗੇ ਨਹੀਂ ਵੱਧ ਸਕਦੇ? ਵੱਧ ਸਕਦੇ ਆ, ਪਰ ਸਾਨੂੰ ਸਰਦਾਰ ਕਪੂਰ ਸਿੰਘ ਵਰਗੀ ਦ੍ਰਿੜਤਾ ਲੈ ਕੇ ਆਉਣੀ ਪਊਗੀ। ਅੱਜ ਜਦੋਂ ਅਸੀਂ 1947 ਤੋਂ ਅੱਜ ਤੱਕ ਦੇ ਇਤਿਹਾਸ ਤੇ ਨਜ਼ਰ ਮਾਰਦੇ ਆ ਤਾਂ ਸਾਨੂੰ ਸਾਫ਼ ਦਿਖਦਾ ਕਿ ਸਾਡੇ ਨਾਲ ਪੈਰ ਪੈਰ ਤੇ ਧੋਖੇ ਹੋਏ, ਵਿਸ਼ਵਾਸਘਾਤ ਹੋਏ, ਸਾਡੇ ਨਾਲ ਬੇਵਫਾਈਆਂ ਹੋਈਆਂ। ਪਰ ਇਹ ਬੇਵਫਾਈਆਂ ਆਪਣਿਆਂ ਤੇ ਬਗਾਨਿਆਂ ਦੀਆਂ ਬਹੁਤ ਭਾਰੀ ਤੇ ਖਤਰਨਾਕ ਹੋਈਆਂ। ਇਹਦੇ ਬਾਵਜੂਦ ਅਜੇ ਬੜਾ ਕੁਝ ਬਚਿਆ ਹੋਇਆ। ਅਜੇ ਵੀ ਜੇ ਸੰਭਲ ਜਾਈਏ ਤਾਂ ਅਸੀਂ ਸ਼ਾਇਦ ਬਹੁਤ ਕੁਝ ਬਚਾ ਸਕਦੇ ਹਾਂ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਆਪਸ ਵਿੱਚ ਹੀ ਇੰਨਾ ਪਾਟੋ ਧਾੜ ਹੋ ਗਏ, ਇੰਨਾ ਇੱਕ ਦੂਜੇ ਦੇ ਅਵਿਸ਼ਵਾਸੀ ਤੇ ਸ਼ੱਕ ਦੇ, ਖਦਸ਼ਿਆਂ ਦੇ, ਸ਼ੰਕਿਆਂ ਦੇ ਵਿੱਚ ਘਿਰ ਗਏ ਕਿ ਕੰਮ ਜਿਹੜਾ ਦਿਨੋਂ ਦਿਨ ਔਖਾ ਹੁੰਦਾ ਜਾ ਰਿਹਾ। ਪਰ ਅਰਦਾਸ ਕਰਾਂਗੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਸਾਨੂੰ ਸਮੱਤ ਬਖਸ਼ਣ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸਭ ਤੋਂ ਕੁਝ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।